ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਫੇਸਬੁੱਕ ਮੈਸੇਜ ਪੜ੍ਹਦੇ ਹਾਂ ਜੀ। ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਮਨਵੀਰ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਾਰੀ ਸਾਡੇ ਵੀਰ ਭੈਣਾਂ ਇਹ ਪੁੱਛਦੇ ਨੇ ਕਿ ਸਾਨੂੰ ਖਾਲਿਸਤਾਨ ਕਦੋਂ ਮਿਲੇਗਾ ਤੇ ਇਸ ਦੀਆਂ ਹੱਦਾਂ ਕੀ ਹੋਣਗੀਆਂ। ਇਸ ਦਾ ਜਵਾਬ ਸਾਨੂੰ ਸਾਡੇ ਇਤਿਹਾਸ ਵਿੱਚੋਂ ਬਖੂਬੀ ਮਿਲਦਾ ਹੈ। ਸਾਡੇ ਪੁਰਾਤਨ ਸਿੰਘਾਂ ਨੇ ਕਦੀ ਵੀ ਇਹ ਨਹੀਂ ਮਿੱਥਿਆ ਸੀ ਕਿ ਸਾਨੂੰ ਰਾਜ ਕਦੋਂ ਮਿਲੇਗਾ ਤੇ ਉਹ ਕਿੰਨਾ ਵੱਡਾ ਹੋਵੇਗਾ। ਉਹਨਾਂ ਦੇ ਦਿਲਾਂ ਵਿੱਚ ਇੱਕੋ ਇੱਕ ਗੱਲ ਸੀ ਕਿ ਅਸੀਂ ਗੁਲਾਮ ਨਹੀਂ ਰਹਿਣਾ ਅਤੇ ਇੱਕ ਦਿਨ ਖਾਲਸਾ ਰਾਜ ਕਾਇਮ ਕਰਨਾ ਹੈ। ਜੋ ਸਾਡੇ ਨਾਲ ਗੁਰੂ ਨੇ ਵਾਅਦਾ ਕੀਤਾ ਹੈ ਉਹ ਪੂਰਾ ਜ਼ਰੂਰ ਹੋਵੇਗਾ। ਇਸ ਗੱਲ ਦਾ ਸਬੂਤ ਹੈ ਕਿ ਜਦੋਂ ਪੰਥ ਨੂੰ ਜ਼ਕਰੀਆ ਖਾਨ ਵੱਲੋਂ ਨਵਾਬੀ ਦੀ ਪੇਸ਼ਕਸ਼ ਆਉਣ ਤੇ ਬਾਬਾ ਦਰਬਾਰਾ ਸਿੰਘ ਨੇ ਕਿਹਾ ਸੀ ਕਿ ਅਸੀਂ ਨਵਾਬੀ ਜਦ ਮਰਜ਼ੀ ਲਵਾਂਗੇ। ਸਾਡੇ ਗੁਰੂ ਦਾ ਸਾਨੂੰ ਬਚਨ ਹੋਇਆ ਹੈ, ਸਾਨੂੰ ਪਾਤਸ਼ਾਹੀ ਆਪੇ ਮਿਲੇਗੀ, ਚਾਹੇ ਉਹ ਅੱਜ ਮਿਲੇ ਜਾਂ ਕੱਲ। ਫਿਰ ਅਸੀਂ ਪਾਤਸ਼ਾਹੀ ਛੱਡ ਕੇ ਨਵਾਬੀ ਕਦ ਲੈ ਸਕਦੇ ਹਾਂ। ਭਾਈ ਰਤਨ ਸਿੰਘ ਭੰਗੂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ। ਦਰਬਾਰਾ ਸਿੰਘ ਅੱਗਿਓਂ ਕਹੀ, ਅਸੀਂ ਨਵਾਬੀ ਕਦ ਚਾਹੇ ਲਈ, ਹਮਕੋ ਸਤਿਗੁਰੂ ਬਚਨ ਪਾਤਸ਼ਾਹੀ, ਹਮਕੋ ਜਪਤ ਦਿਗ ਸੋ ਆਹੀ। ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਜੋ ਸਤਿਗੁਰੂ ਸਿਖਨ ਕਹੀ ਬਾਤ, ਹੋਗ ਸਹੀ ਨਹੀਂ ਖਾਲੀ ਜਾਤ। ਤਰ ਵਿਦਰਤ ਔਰ ਤਵਲ ਦੁਲਾਈ, ਸਤਿਗੁਰੂ ਬਚਨ ਨਾ ਖਾਲੀ ਜਾਏ। ਪਾਤਸ਼ਾਹੀ ਛੋੜ ਕਿਮ ਲੇਵੇ ਨਵਾਬੀ, ਪਰਾਧੀਨ ਜਿਸ ਮਾਹੇ ਖਰਾਬੀ। ਹਮ ਪਾਤਸ਼ਾਹੀ ਸਤਿਗੁਰੂ ਦਈ, ਹੰਨੇ ਹੰਨੇ ਲਾਏ। ਜੈ ਜੈ ਬਹਿ ਜ਼ਮੀਨ ਮਲ, ਤੈ ਤੈ ਤਖਤ ਬਨਾਏ। इसी बात बहुत सिखन कही, हमको लोड़ नवाबी नहीं। उन मांगी कब दे पातशाही, पंथ छोड़ पयो कब उनके पाई। पंथ तुर्कन को ऐसा मेल, बारूद अगन को जैसा खेल। यही कारण ਸੀ ਕਿ ਜਲਦੀ ਹੀ ਨਵਾਬੀ ਲੈਣ ਤੋਂ ਬਾਅਦ ਸਿੰਘਾਂ ਨੇ ਫਿਰ ਬਾਗੀ ਹੋ ਕੇ ਮੁਗਲਾਂ ਦੀ ਚਾਲ ਨੂੰ ਸਮਝਦੇ ਹੋਏ ਖਾਲਸਾ ਰਾਜ ਕਾਇਮ ਕੀਤਾ। ਇਸੇ ਹੀ ਤਰ੍ਹਾਂ ਜੋ ਸਿੱਖ ਅੱਜ ਸਰਕਾਰੀ ਨੌਕਰੀ ਕਰਦੇ ਹਨ ਉਹ ਇਵੇਂ ਹੀ ਜਿਵੇਂ ਮੁਗਲ ਹਕੂਮਤ ਦੀ ਈਨ ਮੰਨ ਲੈਣਾ। ਬਾਦਲ ਵਰਗੇ ਅਤੇ ਹੋਰ ਫੌਜ ਵਿੱਚ ਭਰਤੀ ਸਿੱਖ ਨਵਾਬੀ ਲੈ ਕੇ ਸਰਕਾਰ ਦੀ ਗੁਲਾਮੀ ਕਰਕੇ ਸਾਰੇ ਪੰਥ ਨੂੰ ਖਤਮ ਕਰਨ ਦੀ ਸੋਚ ਰੱਖੀ ਬੈਠੇ ਹਨ। ਪਰ ਸਾਨੂੰ ਇਹ ਗੱਲ ਨਹੀਂ ਸੋਚਣੀ ਚਾਹੀਦੀ ਸਾਨੂੰ ਰਾਜ ਕਦੋਂ ਮਿਲੇਗਾ। ਸਾਨੂੰ ਬਸ ਇਕਜੁੱਟ ਹੋ ਕੇ ਉਦਮ ਕਰਨਾ ਚਾਹੀਦਾ ਹੈ। ਬਾਕੀ ਸਤਿਗੁਰੂ ਆਪੇ ਕਾਰਜ ਰਾਸ ਕਰੇਗਾ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣਾ ਸਤਿਗੁਰੂ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਜਿਹੜੀਆਂ ਇਸ ਕਿਸਮ ਦੀਆਂ ਸਪਿਰਿਟਡ ਰਾਈਟਿੰਗਸ ਨੇ ਬਹੁਤ ਵਾਰੀ ਜਦੋਂ ਮੈਂ ਦੇਖਦਾ ਪੜ੍ਹਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਜੀ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਨਿਰਾਸ਼ਾ ਵਾਲੀ ਕੋਈ ਗੱਲ ਨਹੀਂ ਹੈ। ਸਾਡੀ ਯੰਗਰ ਜਨਰੇਸ਼ਨ ਨੌਜਵਾਨਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਮਜ਼ਬੂਤੀ ਨਾਲ ਆਪਣੇ ਹੱਥ 'ਚ ਫੜ ਲਿਆ ਜੀ। ਔਰ ਜਿਵੇਂ ਉਹਨਾਂ ਨੇ ਸਾਰੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਸਾਡੇ ਇਤਿਹਾਸ ਦਾ ਮੂਲ ਸੋਮ ਹੈ ਜੀ, ਜਿਸ ਤੇ ਲਿਖਾਰੀ ਭਾਈ ਰਤਨ ਸਿੰਘ ਭੰਗੂ ਸ਼ਹੀਦ ਭਾਈ ਮਤਾਬ ਸਿੰਘ ਦੇ ਪੋਤੇ ਸਨ। ਸ਼ਹੀਦ ਭਾਈ ਮਤਾਬ ਸਿੰਘ ਸਾਡੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਦੇ ਨਾਲ ਮਿਲ ਕੇ ਬੁੱਢਾ ਜੋੜ ਰਾਜਸਥਾਨ ਤੋਂ ਆ ਕੇ ਹਰਮੰਦਰ ਸਾਹਿਬ ਦਾ ਅਪਮਾਨ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ ਤੇ ਸਿਰ ਲੈ ਕੇ ਉੱਥੇ ਵਾਪਸ ਬੁੱਢਾ ਜੋੜ ਪਹੁੰਚੇ ਸਨ। ਸੋ ਭਾਈ ਰਤਨ ਸਿੰਘ ਭੰਗੂ ਉਹਨਾਂ ਦੇ ਪੋਤੇ ਸਨ ਜੀ। ਸੋ ਉਹਨਾਂ ਨੇ ਜਿਹੜਾ ਇਤਿਹਾਸ ਲਿਖਿਆ ਇਹਦਾ ਵੀ ਇੱਕ ਬੜਾ ਦਿਲਚਸਪ ਵਾਕਿਆ ਹੈ ਕਿ ਅੰਗਰੇਜ਼ ਲੁਧਿਆਣੇ ਤਾਂ ਆ ਕੇ ਬੈਠ ਗਏ ਸੀ ਜਦੋਂ 1809 ਦੀ ਅੰਮ੍ਰਿਤਸਰ ਦੀ ਸੰਧੀ ਹੋਈ। ਜਿਹੜਾ ਸਤਲੁਜ ਪਾਰ ਦੀਆਂ ਦੋਨਾਂ ਥਾਵਾਂ ਤੇ ਲੁਧਿਆਣਾ ਔਰ ਫਿਰੋਜ਼ਪੁਰ ਅੰਗਰੇਜ਼ਾਂ ਨੇ ਆਪਣੀਆਂ ਛਾਉਣੀਆਂ ਆਪਣੇ ਰੈਜ਼ੀਡੈਂਟ ਰੱਖ ਲਏ ਸੀ ਜੀ। ਔਰ ਹੁਣ ਅੰਗਰੇਜ਼ ਕਿਉਂਕਿ ਚਲਾਕ ਰਹੇ ਨੇ ਦੁਨੀਆ ਭਰ 'ਚ ਜਿੱਥੇ ਵੀ ਰਾਜ ਕੀਤਾ ਪਹਿਲਾਂ ਉੱਥੇ ਜਾ ਕੇ ਉਹਨਾਂ ਲੋਕਾਂ ਬਾਰੇ ਜਾਣਨਾ ਚਾਹੁੰਦੇ ਸੀ ਕਿ ਲੋਕ ਕੀ ਨੇ, ਇਹਨਾਂ ਦਾ ਕਰੈਕਟਰ ਕੀ ਹੈ, ਇਹਨਾਂ ਦੇ ਗੁਣ ਕੀ ਨੇ, ਔਗਣ ਕੀ ਨੇ। ਹੁਣ ਸਿੱਖਾਂ ਨਾਲ ਉਹਨਾਂ ਦਾ ਵਾਹ ਤਾਂ ਪਿਆ ਕਿਉਂਕਿ ਇੱਧਰ ਰਣਜੀਤ ਸਿੰਘ ਨਾਲ ਸਮਝੌਤਾ ਕੀਤਾ ਤੇ ਜਿੱਥੇ ਉਹ ਬੈਠੇ ਸੀ ਲੁਧਿਆਣੇ ਉਹਨਾਂ ਦੇ ਨੇੜੇ ਵੀ ਪਟਿਆਲਾ, ਨਾਭਾ, ਜੀਂਦ, ਕਲਸੀਆਂ ਇਤਿਆਦਿ ਕੇ ਸਿੱਖ ਸਟੇਟਾਂ ਸੀ। ਸੋ ਉਹਨਾਂ ਸਿੱਖਾਂ ਦਾ ਕੋਈ ਲਿਖਤੀ ਇਤਿਹਾਸ ਤਾਂ ਹੈ ਨਹੀਂ ਸੀ, ਜ਼ਬਾਨੀ ਕਲਾਮੀ ਚੱਲਦਾ ਸੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਤਿਹਾਸ ਇਹਨਾਂ ਦਾ ਲਿਖਵਾਈਏ ਵੀ ਹੈ ਕੀ ਬੜਾ ਹੈ, ਵੀ ਇਹਨਾਂ 'ਚ ਬਹਾਦਰੀ ਦੀ ਗੱਲ ਕਿੱਥੋਂ ਹੈ, ਜਿਹੜਾ ਇਹਨਾਂ ਨੇ ਰਾਜ ਸਾਂਭਿਆ ਹੋਇਆ ਕਿੱਥੋਂ ਆਇਆ, ਕੋਈ ਇਹ ਜਮਾਂਦਰੂ ਬਾਦਸ਼ਾਹ ਨੇ ਜਾਂ ਐਵੇਂ ਲੁੱਟਾਂ ਖੋਹਾਂ ਹੀ ਕੀਤੀਆਂ ਹੋਈਆਂ, ਕਿਵੇਂ ਇਹ ਰਾਜੇ ਬਣ ਗਏ। ਸੋ ਉਹਨਾਂ ਨੇ ਉਦੋਂ ਇੱਕ ਮੁਸਲਮਾਨ ਬਟਾਲੇ ਦੇ ਰਹਿਣ ਵਾਲੇ ਬੂਟੇ ਸ਼ਾਹ ਉਹਨੂੰ ਉਹਨਾਂ ਨੇ ਚੁਣਿਆ ਕਿ ਵੀ ਇਹ ਲਿਖੇਗਾ ਇਤਿਹਾਸ। ਹੁਣ ਇਹ ਪੜ੍ਹੇ ਲਿਖੇ ਸਨ ਭਾਈ ਰਤਨ ਸਿੰਘ ਭੰਗੂ, ਬੁੰਗਾ ਗਿਆਨੀਆਂ ਅੰਮ੍ਰਿਤਸਰ ਜਿਨ੍ਹਾਂ ਦੀ ਟ੍ਰੇਨਿੰਗ ਹੋਈ ਸੀਗੀ ਮਾਨਸਿਕ ਤੌਰ ਤੇ, ਵੈਸੇ ਹੀ
ਪਰਿਵਾਰਕ ਲੈਗੇਸੀ ਵੀ ਸੀ। ਜੀ ਜੀ। ਸੋ ਇਹਨਾਂ ਨੇ ਕਿਹਾ ਵੀ ਜੇ ਹੁਣ ਬੂਟੇ ਸ਼ਾਹ ਨੇ ਲਿਖਿਆ ਹੈ ਵੀ ਮੁਗਲਾਂ ਦੇ ਨਾਲ ਤਾਂ ਸਾਡੀ ਟੱਕਰ ਰਹੀ ਹੈ, ਇਹ ਤਾਂ ਉਹਦੇ 'ਚ ਬਾਇਸ ਹੋਏਗਾ, ਵਿਤਕਰਾ ਹੋਏਗਾ। ਇਹ ਖੈਰ ਗਏ ਮਰੇ ਦੇ ਕੋਲ, ਕੈਪਟਨ ਮਰੇ ਸੀ ਰੈਜ਼ੀਡੈਂਟ ਅੰਗਰੇਜ਼ਾਂ ਦਾ, ਉਹਦਾ ਨਾਮ ਮਰੇ ਸੀ ਜੀ। ਉਹਨੂੰ ਉਹਨਾਂ ਨੇ ਕਿਹਾ ਕਿ ਜੀ ਮੈਂ ਵੀ ਲਿਖਾਂਗਾ, ਔਰ ਚਲੋ ਮਰੇ ਨੇ ਉਹ ਵੀ ਲਿਖਾ ਲਿਆ ਬੂਟੇ ਸ਼ਾਹ ਦਾ ਜਿਹੜਾ ਅੱਜ ਵੀ ਅਵੇਲੇਬਲ ਹੈ, ਔਰ ਇਹ ਵੀ ਕੀਤਾ। ਇਹ ਜਿਹੜਾ ਪੰਥ ਪ੍ਰਕਾਸ਼ ਹੈ, ਜਿਹਨੂੰ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ, ਉਹੀ ਲਿਖਤ ਹੈ ਜਿਹੜੀ ਫੇਰ ਉਸ ਦੇ ਨਾਲ ਜਿਹੜਾ ਇਕਰਾਰਨਾਮਾ ਹੋਇਆ ਮਰੇ ਨਾਲ, ਉਹਦੇ ਚੋਂ ਨਿਕਲੀ। ਮੇਰਾ ਖਿਆਲ ਹੈ 1830 ਦੇ ਵਿੱਚ, 30 ਜਾਂ 32 ਦੇ ਵਿੱਚ ਇਹਦਾ ਪਹਿਲਾ ਰੂਪ ਸਾਹਮਣੇ ਆਇਆ ਜੀ। ਹੁਣ ਉਹਦੇ 'ਚ ਇੱਕ ਸਵਾਲ ਸੀ ਕੈਪਟਨ ਮਰੇ ਦਾ, ਉਹਨੇ ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਕਿ ਵੀ ਤੁਸੀਂ ਇਹ ਕਿਵੇਂ ਬਣੇ ਹੋ, ਇਹ ਰਾਜ ਕਿਵੇਂ ਆਇਆ ਸਿੱਖਾਂ ਕੋਲ, ਜੀ ਜੀ, ਕਿ ਵੀ ਤੁਸੀਂ ਕੋਈ ਖੋਇਆ ਹੈ, ਕੋਈ ਕੀ ਹੈ। ਤੇ ਉਹਦੇ 'ਚ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਸੀ ਭਾਈ ਰਤਨ ਸਿੰਘ ਭੰਗੂ ਨੇ, ਉਹ ਵੀ ਉਹਨਾਂ ਨੇ ਲਿਖਿਆ ਹੋਇਆ ਕਿ ਵੀ ਸਾਨੂੰ ਜਿਹੜੀ ਇਹ ਪਾਤਸ਼ਾਹੀ ਦਿੱਤੀ ਹੈ, ਇਹ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਜਿਹੜੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਅਸੀਂ ਜਮਾਂਦਰੂ ਹੀ ਪਾਤਸ਼ਾਹ ਵੀ ਸਾਨੂੰ ਬਾਬੇ ਨਾਨਕ ਨੇ ਹੀ ਪਾਤਸ਼ਾਹ ਬਣਾਇਆ, ਉਹ ਸੱਚਾ ਸ਼ਾਹ ਹੈ। ਔਰ ਇਹ ਜਿਹੜੀ ਲਿਖਤ ਉਹਨਾਂ ਨੇ ਵੀਰ ਮਨਵੀਰ ਸਿੰਘ ਹੋਰਾਂ ਨੇ ਪੜ੍ਹੀ ਹੈ ਕਿ ਵੀ ਜਿਹੜਾ ਸਿੱਖਾਂ ਦਾ ਰਿਜ਼ੋਲਵ ਸੀ, ਰਤਨ ਸਿੰਘ ਭੰਗੂ ਦੀ ਲਿਖਤ ਜਿਹੜਾ ਪੰਥ ਪ੍ਰਕਾਸ਼ ਹੈ, ਉਹ ਇੰਨਾ ਸਪਿਰਿਟਡ ਹੈ। ਇੱਕ ਤਾਂ ਸਾਡਾ ਇਤਿਹਾਸ ਦਾ ਮੂਲ ਸੋਮ ਹੈ ਜੀ ਕਿ ਹੁਣ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਹੈ, ਭਾਈ ਸੁਬੇਗ ਸਿੰਘ ਜਿਹੜੇ ਬਾਅਦ ਚਰਖੜੀ ਤੇ ਚਾੜ ਕੇ ਸ਼ਹੀਦ ਕੀਤੇ ਗਏ ਆਪਣੇ ਬੇਟੇ ਸ਼ਾਹਬਾਜ਼ ਸਿੰਘ ਦੇ ਨਾਲ, ਉਹਨਾਂ ਨੂੰ ਭੇਜਿਆ ਵਿਚੋਲਾ ਬਣਾ ਕੇ ਜ਼ਕਰੀਆ ਖਾਨ ਨੇ, ਨਵਾਬੀ ਦੀ ਖਿੱਲਤ, 1 ਲੱਖ ਰੁਪਏ ਦੀ ਖਿੱਲਤ ਕਿ ਜੀ ਇਹ ਸਿੱਖ ਜਿਹੜੇ ਨੇ ਇਹ ਸਮਝੌਤਾ ਕਰ ਲੈਣ। ਝਬਾਲ ਦੇ ਆਲੇ ਦੁਆਲੇ ਦੇ ਸ਼ਾਇਦ 84 ਪਿੰਡ ਸਨ ਕਿ ਕਿੰਨੇ, ਉਹਨਾਂ ਦਾ ਜਿਹੜਾ ਮਾਮਲਾ ਉਹ ਸਿੱਖਾਂ ਨੂੰ ਮਿਲੇਗਾ, ਇਹਨਾਂ ਦਾ ਸਰਦਾਰ ਜਿਹੜਾ ਉਹ ਨਵਾਬ ਹੋਏਗਾ। ਹੁਣ ਜਿਹੜਾ ਡਾਇਲੋਗ ਹੈ, ਉਸ ਵੇਲੇ ਸਿੱਖ ਜਥੇ ਦੇ ਮੁਖੀ ਦਰਬਾਰਾ ਸਿੰਘ ਸਨ। ਹੁਣ ਜਦੋਂ ਭਾਈ ਸੁਬੇਗ ਸਿੰਘ ਆਏ, ਸਿੱਖਾਂ ਨੇ ਉਹਨਾਂ ਨੂੰ ਪਹਿਲਾਂ ਤਾਂ ਤਨਖਾਹ ਲਾਈ, ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਵੀ ਜਿਹੜੇ ਸਰਕਾਰੀ ਨੌਕਰੀ ਕਰਦੇ ਸੀ ਉਦੋਂ ਵੀ ਉਹਨਾਂ ਨੂੰ ਸਿੱਖ ਤਨਖਾਹੀਏ ਮੰਨਦੇ ਸੀ ਵੀ ਅਸੀਂ ਲੜ ਰਹੇ ਹਾਂ ਸਰਕਾਰ ਦੇ ਨਾਲ, ਤੁਸੀਂ ਸਰਕਾਰ ਦੇ ਅਰਦਲ ਚੋਂ। ਲੇਕਿਨ ਉਹ ਸੱਚੇ ਸੁੱਚੇ ਸਿੱਖ ਵੀ ਸਨ, ਉਹਨਾਂ 'ਚ ਨਹੀਂ ਕੋਈ ਜੰਗਲਾਂ 'ਚ ਜਾ ਕੇ ਨਹੀਂ ਸੀ ਲੜ ਸਕਦੇ, ਪਰ ਭਾਈ ਸੁਬੇਗ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ ਸਿੱਖ। ਸੋ ਉਹਨਾਂ ਨੇ ਉਹਨਾਂ ਨੂੰ ਸਿੱਖਾਂ ਨੂੰ ਕਿਹਾ ਕਿ ਜੀ ਦੇਖੋ ਇੱਕ ਆਫਰ ਹੈ, ਜੇ ਤੁਸੀਂ ਮੰਨ ਲੈਂਦੇ ਹੋ ਘੱਟੋ ਘੱਟ ਤੁਹਾਨੂੰ ਥੋੜਾ ਸਮਾਂ ਸ਼ਾਂਤੀ ਦਾ ਮਿਲ ਜਾਏਗਾ। ਹੁਣ ਤਾਂ ਲੜਾਈ ਪੜ੍ਹਾਈ 'ਚ ਹੁੰਦਾ ਹੈ, ਸ਼ਾਂਤ ਸਮਾਂ ਮਿਲੇਗਾ, ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਹੋਰ ਸਿੰਘ ਸਜਾਓ, ਉਹਦੇ ਨਾਲ ਜਿਹੜਾ ਸਿੱਖੀ 'ਚ ਵਾਧਾ ਹੋਏਗਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਡਾਇਲੋਗ ਹੈ ਭਾਈ ਰਤਨ ਸਿੰਘ ਭੰਗੂ ਨੇ, ਹੁਣ ਦਰਬਾਰਾ ਸਿੰਘ ਉਹਨਾਂ ਨੇ ਤਾਂ ਨਾ ਕਰਤੇ, ਉਹਨਾਂ ਨੇ ਕਿਹਾ ਵੀ ਕਿਮ ਲੈਵੇਂ ਨਵਾਬੀ ਜੀ, ਅਸੀਂ ਨਹੀਂ ਇਹ ਆਪਣੀ ਸਾਡਾ ਪਾਤਸ਼ਾਹੀ ਦਾ ਦਾਵਾ ਥੋੜੀ ਅਸੀਂ ਛੱਡਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਜੀ, ਕਿ ਵੀ ਅਸੀਂ ਤਾਂ ਜਮਾਂਦਰੂ ਪਾਤਸ਼ਾਹ ਹੈ, ਜੇ ਇੱਥੇ ਜੇ ਸ਼ਹੀਦੀ ਹੋਈ ਤਾਂ ਵੀ, ਅੱਗੇ ਵੀ ਤਾਂ ਵੀ। ਔਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਅਸੀਂ ਤਾਂ ਪਾਤਸ਼ਾਹੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ, ਘੋੜੇ ਦੀ ਕਾਠੀ ਨਾਲ ਬੰਨੀ ਹੋਈ ਹੈ, ਅਸੀਂ ਜਿੱਥੇ ਬੈਠ ਜਾਈ ਉੱਥੇ ਹੀ ਸਾਡਾ ਤਖਤ ਹੈ, ਅਸੀਂ ਜ਼ਮਾਂਦਰੂ ਬਾਦਸ਼ਾਹ ਹੈ। ਸੋ ਮੈਂ ਇਸ ਸਪਿਰਿਟ ਨੂੰ ਐਪਰੀਸ਼ੀਏਟ ਕਰਦਾ ਵੀਰ ਮਨਵੀਰ ਸਿੰਘ ਦੀ ਕਿ ਉਹਨਾਂ ਨੇ ਇਸ ਕੋਟ ਨੂੰ ਦੇਖ ਕੇ ਇਹ ਗੱਲ ਸਾਰਿਆਂ ਨੂੰ ਸਮਝਾਈ ਹੈ ਕਿ ਵੀ ਇਹ ਗੱਲ ਇਹ ਨਹੀਂ ਹੈ ਕਿ ਕਦੋਂ ਬਣੇਗਾ, ਹੱਦਾਂ ਕੀ ਹੋਣਗੀ, ਕਿ ਪਹਿਲਾਂ ਇਹ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਜੀ, ਕਿ ਜਾਂ ਮੌਤ ਹੈ ਜਾਂ ਆਜ਼ਾਦੀ ਹੈ। ਜਦੋਂ ਤੱਕ ਉਹ ਰਿਜ਼ੋਲਵ ਨਹੀਂ ਹੋਏਗਾ, ਸਿੱਖਾਂ ਨੂੰ ਸੀ ਸਾਨੂੰ ਗੁਰੂ ਨੇ ਗੁਰ ਕਾ ਬਚਨ ਨਾ ਖਾਲੀ ਜਾਈ, ਕਿ ਸਤਿਗੁਰੂ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੋਈ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਕਿ ਮੈਂ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹ ਬਣਾ ਰਿਹਾ। ਉਹਨਾਂ ਨੇ ਕਿਹਾ ਵੀ ਸਤਿਗੁਰੂ ਦਾ ਬਚਨ ਹੈ, ਖਾਲੀ ਨਹੀਂ ਜਾਏਗਾ, ਔਰ ਸਾਡਾ ਦਾਵਾ ਪਾਤਸ਼ਾਹੀ ਦਾ ਹੀ ਹੈ। ਔਰ ਇਹ ਹਕੀਕਤ ਹੈ ਕਿ ਇਹ ਰਿਜ਼ੋਲਵ ਸੀ, ਇਹ ਪ੍ਰਣ ਸੀ, ਤੇ ਫਿਰ ਉਸ ਧਰਤੀ ਦਾ ਖਮੀਰ ਬਦਲ ਕੇ ਰੱਖ ਦਿੱਤਾ ਹੈ। ਬੁੱਲੇ ਸ਼ਾਹ ਵੀ ਇਹ ਕਹਿਣ ਤੇ ਮਜਬੂਰ ਹੋਇਆ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕੌੜਾ ਕੁੱਟ ਭਰਨਾ ਪਿਆ। ਸੋ ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਪੂਰਾ ਖਾਲਸਾਈ ਸਪਿਰਿਟ, ਖਾਲਸਾਈ ਜੋ ਜਲਾਲ ਦਾ ਪ੍ਰਗਟਾਵਾ ਕੀਤਾ ਆਪਣੀ ਲਿਖਤ ਰਾਹੀਂ। ਔਰ ਜਿਹੜਾ ਸਭ ਨੂੰ ਹੀ ਮੈਂ ਸਮਝਦਾ ਵੀ ਇਹੀ ਸਾਡਾ ਜਿਹੜਾ ਤੌਰ ਤਰੀਕਾ ਹੋਣਾ ਚਾਹੀਦਾ ਹੈ ਆਪਣੀ ਕੌਮੀ ਆਜ਼ਾਦੀ ਵੱਲ ਜਦੋਂ ਅਸੀਂ ਦੇਖਦੇ ਹਾਂ, ਵਿੱਚ ਵਿਚਾਲਾ ਨਹੀਂ, ਜਾਂ ਇੱਧਰ ਜਾਂ ਉੱਧਰ, ਜਾਂ ਇਤਕੋ ਜਾਂ ਅਗਲੋ ਪਾਵਾ, ਅਸੀਂ ਕੋਈ ਵਿੱਚ ਵਿਚਾਲਾ ਨਹੀਂ ਹੈ। ਪਾਤਸ਼ਾਹੀ ਤਾਂ ਗੁਰੂ ਨੇ ਦਿੱਤੀ ਹੋਈ ਹੈ, ਗੁਰੂ ਦਾ ਸਾਡੇ ਨਾਲ ਇਕਰਾਰ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।